ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਬਹੁਤ ਹੀ ਮਾੜੀ ਖਬਰ ਵੀਕਐਂਡ ਦੇ ਦੌਰਾਨ ਵਾਪਰੀ ਹੈ ਲਾਸ ਐਂਜਲਸ ਕਾਉਂਟੀ ਦੇ ਵਿੱਚ। ਇੱਕ ਡਿਪਟੀ ਸ਼ੈਰਿਫ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈਗਾ। ਡਿਪਟੀ ਸ਼ੈਰਿਫ ਰਾਇਨ ਚਿੰਕ ਬਰੂਮਰ ਕਰਕੇ ਉਹਨਾਂ ਦਾ ਨਾਮ ਦੱਸਿਆ ਗਿਆ ਹੈ। ਪਾਮਡੇਲ ਦੇ ਸ਼ੈਰਿਫ ਸੀਗੇ ਉਹ। ਉਹਨਾਂ ਨੂੰ ਜਿਹੜਾ ਆ ਗੋਲੀਆਂ ਮਾਰੀਆਂ ਗਈਆਂ ਤੇ ਅੱਜ ਪ੍ਰੈਸ ਕਾਨਫਰੰਸ ਵੀ ਹੋਣੀ ਹੈਗੀ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਕਿ ਕਿਸ ਤਰ੍ਹਾਂ ਇਹ ਸ਼ਨੀਚਰਵਾਰ ਨੂੰ ਜਦੋਂ ਉਹ ਸਿਆਰਾ ਹਾਈਵੇ ਤੇ ਐਵਨਿਊ ਕਿਊ ਦੇ ਉੱਤੇ ਇੰਟਰਸੈਕਸ਼ਨ ਦੇ ਉੱਤੇ ਰੈੱਡ ਲਾਈਟ ਤੇ ਸੀਗੇ, ਉਸ ਟਾਈਮ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਹੈਗੀਆਂ। ਉਹ ਯੂਨੀਫਾਰਮ ਦੇ ਵਿੱਚ ਸੀਗੇ, ਬਲੈਕ ਤੇ ਵਾਈਟ ਵਹੀਕਲ ਜੋ ਮਾਰਕਡ ਐਲਏ ਕਾਉਂਟੀ ਸ਼ੈਰਿਫ ਆ ਉਹਦੇ ਵਿੱਚ ਸੀ। ਇਹ ਨਹੀਂ ਸੀ ਵੀ ਸਿਵਲ ਵਰਦੀ ਸੀ। ਇਹ ਸ਼ੈਰਿਫ ਰੋਬਰਟ ਲੂਨਾ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਸਾਡੇ ਡਿਪਟੀ ਦੇ ਕੋਲ ਕੋਈ ਚਾਂਸ ਨਹੀਂ ਮਿਲਿਆ। ਰੈੱਡ ਲਾਈਟ ਦੇ ਉੱਤੇ ਦੇਖੋ ਡਿਪਟੀ ਸ਼ੈਰਿਫ ਖੜਾ ਆ, ਆਪਣੀ ਪੁਲਿਸ ਦੀ ਕਾਰ ਆ, ਪੁਲਿਸ ਦੀ ਵਰਦੀ ਆ, ਤੇ ਉਹਨੂੰ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਹੈਗੀਆਂ। ਘਾਤ ਲਾ ਇਹ ਕੇ ਜਿਹੜਾ ਬਿਲਕੁਲ ਐਂਬੁਸ਼ ਕੀਤਾ ਗਿਆ ਵੀ ਕੋਈ ਮਾਰਨ ਦੇ ਜਿਹੜੇ ਫਿਰਾਕ ਦੇ ਵਿੱਚ ਹੀ ਇਸ ਡਿਪਟੀ ਨੂੰ ਉੱਥੇ ਉਹ ਆਇਆ, ਇਸ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਈਆਂ ਤੇ ਇਸ ਦੀ ਜਿਹੜੀ ਉਹ ਮੌਤ ਹੋ ਗਈ। 30 ਸਾਲਾਂ ਦਾ ਸੀਗਾ, ਮਹਿਜ 30 ਸਾਲਾਂ ਦਾ, ਕੁਛ ਵੀ ਨਹੀਂ ਹੁੰਦੀ 30 ਸਾਲ ਜਿਹੜੀ ਉਮਰ, ਅਜੇ ਕੁਛ ਕੀ ਸਮਾਂ ਹੋਇਆ ਹੋਣਾ ਆ ਫੋਰਸ ਦੇ ਉੱਤੇ ਜਿਹੜੇ ਇਸ ਨੂੰ ਆਇਆ ਨੂੰ। ਅੱਜ ਤੜਕੇ ਤਕਰੀਬਨ 6:15 ਵਜੇ ਇੱਕ ਅਨਆਇਡੈਂਟੀਫਾਈਡ ਜਿਹੜਾ ਪਰਸਨ ਆਫ ਇੰਟਰਸਟ, ਜਿਹੜਾ ਕਹਿੰਦੇ ਵੀ ਸ਼ਾਇਦ ਇਸ ਹੋਮਿਸਾਈਡ ਦੇ ਵਿੱਚ ਲੜਿੰਦਾ ਸੀਗਾ, ਉਸ ਨੂੰ ਡਿਟੇਨ ਕੀਤਾ ਗਿਆ ਆ। ਸੋ ਤਕਰੀਬਨ 10:30 ਵਜੇ ਇਸ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਆ। ਯੂਨੀਫਾਰਮ ਸੀਗਾ, ਰੈੱਡ ਲਾਈਟ ਤੇ ਵੇਟ ਕਰ ਰਿਹਾ ਸੀ ਤੇ ਕਹਿੰਦੇ ਵੀ ਉਹਨੂੰ ਚਾਂਸ ਹੀ ਜਿਹੜਾ ਉਹ ਨਹੀਂ ਮਿਲਿਆ, ਆਇਆ ਤੇ ਕੋਈ ਉਸ ਨੂੰ ਗੋਲੀ ਮਾਰ ਕੇ ਉੱਥੋਂ ਨੱਸ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਮੈਨ ਹੰਟ ਜਿਹੜੀ ਉਹ ਚੱਲੀ ਪਰਸਨ ਆਫ ਇੰਟਰਸਟ ਨੂੰ ਜਿਹੜਾ ਉਹ ਲੈ ਕੇ। ਇਨਵੈਸਟੀਗੇਟਰਸ ਕਹਿੰਦੇ ਵੀ ਇਸ ਟਾਈਮ ਜਿਹੜੀ ਵੀਡੀਓ ਵਾ ਉਹ ਉਸ ਨੂੰ ਐਨਾਲਾਈਜ਼ ਕਰ ਰਹੇ ਆ, ਜਿਸ ਵਿੱਚ ਇਹ ਨਜ਼ਰ ਆ ਰਿਹਾ ਆ ਵੀ ਇੱਕ ਜਿਹੜੀ ਸਿਡਾਨ ਆ ਉਹ ਹੌਲੀ ਹੌਲੀ ਪਿੱਛੇ ਆ ਰਹੀ ਸੀ ਐਲਏ ਸ਼ੈਰਿਫ ਡਿਪਾਰਟਮੈਂਟ ਦੀ ਇਸ ਗੱਡੀ ਦੇ ਵਿੱਚ, ਜਿਸ ਦੇ ਵਿੱਚ ਡਿਪਟੀ ਰਾਇਨ ਬੈਠੇ ਹੋਏ ਸੀਗੇ। ਤੇ ਇਹ ਜਿਹੜਾ ਆ ਉਸਨੇ ਗੋਲੀ ਚਲਾਈ ਤੇ ਗੋਲੀ ਚਲਾਉਣ ਤੋਂ ਬਾਅਦ ਦੇ ਵਿੱਚ ਝੱਟ ਦੇਣੀ ਜਿਹੜਾ ਉਹ ਭੱਜ ਗਿਆ। ਟੋਯੋਟਾ ਕਰੋਲਾ ਦੱਸੀ ਜਾਂਦੀ ਸੀਗੀ, ਗੂੜੇ ਗ੍ਰੇ ਕਲਰ ਦੀ ਜਿਹੜੀ ਸੀਗੀ ਗੱਡੀ, ਇਹ 2006-2012 ਮਾਡਲ ਦੇ ਦਰਮਿਆਨ ਸੀਗੀ। ਸੋ ਉੱਥੋਂ ਉਸ ਤੋਂ ਬਾਅਦ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਵਾਲਿਆਂ ਨੇ ਕਿਹਾ ਵੀ ਵੀ ਨੀਡ ਟੂ ਗੈਟ ਦਿਸ ਗਾਈ ਆਫ ਦਾ ਸਟਰੀਟ, ਵੀ ਜਲਦ ਤੋਂ ਜਲਦ ਇਸ ਨੂੰ ਅਸੀਂ ਲੱਭ ਵੀ ਰਹੇ ਹਾਂ। ਮਦਦ ਵੀ ਉਹਨਾਂ ਨੇ ਲੋਕਾਂ ਦੀ ਜਿਹੜੀ ਆ ਉਹ ਮੰਗੀ ਵੀ ਉਸਨੇ ਐਂਬੁਸ਼ ਕਤਲ ਮਰਡਰ ਜਿਹੜਾ ਉਹ ਕਰ ਦਿੱਤਾ ਹੈ ਇੱਕ ਡਿਪਟੀ ਨੂੰ। ਜੀ, $2.5 ਲੱਖ ਦਾ ਜਿਹੜਾ ਇਨਾਮ ਆ ਉਹ ਰੱਖਿਆ ਗਿਆ ਹੈ। ਲਾਸ ਐਂਜਲਸ ਕਾਉਂਟੀ ਦੇ ਸੁਪਰਵਾਈਜ਼ਰ ਕੈਥਰੀਨ ਬਰਗਰ ਵੱਲੋਂ 100,000 ਦਾ, ਸਿਟੀ ਆਫ ਪਾਮਡੇਲ ਵੱਲੋਂ 100,000 ਦਾ, ਤੇ ਐਸੋਸੀਏਸ਼ਨ ਫਾਰ ਲਾਸ ਐਂਜਲਸ ਡਿਪਟੀ ਸ਼ੈਰਿਫਸ ਵੱਲੋਂ 50,000 ਦਾ। ਕਹਿੰਦੇ ਵੀ ਜੋ ਪੁਲਿਸ ਆ ਉਹ ਕਲਿੰਕਨ ਬਰੂਮਰ ਜੋ ਸ਼ੈਰਿਫ ਆ ਉਹਨਾਂ ਦੇ ਬਲੱਡ ਵਿੱਚ ਸੀ। ਉਹਨਾਂ ਦਾ ਬਾਬਾ ਵੀ ਪੁਲਿਸ ਆਫੀਸਰ ਸੀ ਤੇ ਫਾਦਰ ਵੀ ਪੁਲਿਸ ਆਫੀਸਰ ਸੀ। ਥਰਡ ਬੰਦਾ ਇਹ ਫੈਮਿਲੀ ਦੇ ਵਿੱਚੋਂ ਸ਼ੈਰਿਫ ਸੀ। ਅਜੇ ਵੀ ਉਹਨਾਂ ਨੇ ਰਾਸ਼ੀ ਤਾਂ ਰੱਖੀ ਆ, ਪਰ ਇੱਕ ਬੰਦਾ ਗ੍ਰਿਫਤਾਰ ਜ਼ਰੂਰ ਕੀਤਾ। ਹੁਣ ਇਹ ਨਹੀਂ ਕਨਫਰਮ ਕਰ ਰਹੇ ਵੀ ਸ਼ਾਇਦ ਉਹੀ ਆ, ਪਰ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ ਜਿਹੜਾ ਉਸ ਨੂੰ ਜ਼ਰੂਰ ਦੇਖਿਆ ਜਾ ਰਿਹਾ। ਬਾਕੀ ਇਹ ਜ਼ਰੂਰ ਕਹਿ ਰਹੇ ਵੀ ਭਾਈ ਜੇ ਕਿਸੇ ਨੂੰ ਕੋਈ ਵੀ ਹੋਰ ਇਸ ਗੋਲੀਕਾਂਡ ਦੇ ਬਾਰੇ ਪਤਾ ਹੈ, ਕੋਈ ਉਸ ਰੈੱਡ ਲਾਈਟ ਦੇ ਨਜ਼ਦੀਕ ਸੀ ਜਾਂ ਕਿਸੇ ਦੇ ਕੈਮਰੇ 'ਚ ਆਈ ਹੋਵੇ ਜਾਂ ਕਿਸੇ ਨੇ ਕੁਛ ਦੇਖਿਆ ਹੋਵੇ, ਤਾਂ ਤੁਰੰਤ ਉੱਥੇ ਹੋਮਸਾਈਡ ਇਨਵੈਸਟੀਗੇਟਰਸ ਦੇ ਨਾਲ ਸੰਪਰਕ ਕਰਨ ਤਾਂ ਜੋ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਆ ਸਮੇਂ ਸਿਰ ਜਿਹੜਾ ਉਹ ਕਰ ਲਿਆ ਜੀ, ਜਾ। ਸੋ ਬਿਲਕੁਲ ਜਿਹੜੇ ਉੱਥੇ ਦੇ ਸ਼ੈਰਿਫ ਹੈਗੇ ਲੂਨਾ, ਉਹ ਕਹਿੰਦੇ ਆ ਵੀ ਸਮਬਡੀ ਸਾ ਸਮਥਿੰਗ, ਸਮਬਡੀ ਨੋਜ਼ ਸਮਥਿੰਗ। ਕਿਸੇ ਨੂੰ ਕੁਝ ਵੀ ਪਤਾ, ਕੁਝ ਵੀ ਦੇਖਿਆ, ਕੰਟੈਕਟ ਕਰੋ। ਪੋਲੀਟੀਸ਼ੀਅਨਸ, ਲਾ ਇਨਫੋਰਸਮੈਂਟ ਆਫੀਸ਼ੀਅਲਸ ਤੇ ਕਮਿਊਨਿਟੀ ਲੀਡਰਸ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਕੰਡੋਲੈਂਸਸ ਦੇ ਰਹੇ ਹੈਗੇ ਆ ਟ੍ਰੈਜਿਕ ਲਾਸ ਆਫ ਲਾਈਫ ਦੇ ਲਈ। ਬਹੁਤ ਹੀ ਜਿਹੜੀ ਆ ਇਹ ਮਾੜੀ ਗੱਲਬਾਤ ਹੋਈ ਹੈਗੀ ਆ। ਇੱਕ ਨੌਜਵਾਨ ਹਜੇ ਕੁਛ ਦਿਨ ਪਹਿਲਾਂ ਹੀ ਕਹਿੰਦੇ ਉਹਦੀ ਫਿਆਂਸੀ ਮਿਲੀ ਸੀ ਉਹਨੂੰ, ਤੇ 4 ਦਿਨ ਪਹਿਲਾਂ ਦੀ ਗੱਲ ਆ। ਤੇ ਬਹੁਤ ਹੀ ਮਾੜੀ ਜਿਹੜੀ ਖਬਰ ਇਹ ਆ ਰਹੀ ਹੈ ਲਾਸ ਐਂਜਲਸ ਤੋਂ। ਸੋ ਜੋ ਹੋਮੋਸਾਈਡ ਇਨਵੈਸਟੀਗੇਸ਼ਨ ਆ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ 3238905500। ਕਿਸੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਵੇ
ਤੇ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਯੂਨਿਟ ਨੂੰ ਦੇ ਸਕਦਾ ਹੈ ਕਾਲ ਕਰਕੇ। ਜੀ।